ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 3 ਤਰੀਕ ਆ ਤੇ ਦਿਨ ਜਿਹੜਾ ਮੰਗਲਵਾਰ ਆ, ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। 408 272 2500 ਦੇ ਉੱਤੇ 4082722500। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇਸ ਦੇ ਨਾਲ ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415 909 0503। ਨਿਰਮਲ ਸਿੰਘ ਜੀ ਯੂਬਾ ਸਿਟੀ ਤੋਂ ਇਸ ਦੇ ਨਾਲ ਸਪਾਂਸਰ ਕਰਦੇ ਨੇ ਹਰਜੀਤ ਸਿੰਘ ਜੀ ਯੂਬਾ ਸਿਟੀ, ਗੁਰਚਰਨ ਸਿੰਘ ਨਾਗਰਾ ਸੈਕਰਾਮੈਂਟੋ, ਹਰਿੰਦਰ ਭੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ, ਕਰਨੈਲ ਸਿੰਘ ਰੰਧਾਵਾ ਟਰਲੌਕ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਡਾਕਟਰ ਜਿਹੜੇ ਟੋਨੀ ਫੌਸ਼ੀ ਹੈਗੇ ਆ, ਉਹਨਾਂ ਦੀ ਹੀਅਰਿੰਗ ਚੱਲ ਰਹੀ ਸੀ ਨੈਸ਼ਨਲ ਇੰਸਟੀਚਿਊਟ ਆਫ ਅਲਰਜੀ ਤੇ ਜਿਹੜੀ ਇਨਫੈਕਸ਼ੀਅਸ ਡਿਸੀਜ਼ ਆ ਉਹਦੇ ਸੰਬੰਧ ਦੇ ਵਿੱਚ। ਇਸ ਹੀਅਰਿੰਗ ਦੇ ਵਿੱਚ ਜੋ ਕੈਪੀਟਲ ਹਿੱਲ ਦੇ ਉੱਤੇ ਚੱਲ ਰਹੀ ਸੀ, ਇਹ ਉਹਨਾਂ ਦੀ ਰਿਟਾਇਰਮੈਂਟ ਵੀ ਹੋ ਚੁੱਕੀ ਆ, ਉਹ ਤੋਂ ਬਾਅਦ ਇਹ ਚੱਲ ਰਹੀ ਸੀ। ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜਾ ਆ ਗ੍ਰਿਲ ਕੀਤਾ ਗਿਆ ਹੈਗਾ ਰਿਪਬਲਿਕਨਸ ਵੱਲੋਂ। ਪਈ ਜੇ ਫਿਊਚਰ ਦੇ ਵਿੱਚ ਜੇ ਉਹ ਪਿਛਲੀ ਵਾਰੀ ਕੋਵਿਡ ਦੇ ਦੌਰਾਨ ਕਮਿਊਨੀਕੇਸ਼ਨ ਗੈਪ ਪਿਆ ਸੀ, ਵੀ ਅਸੀਂ ਆਉਣ ਵਾਲੇ ਸਮੇਂ 'ਚ ਜੇ ਰੱਬ ਨਾ ਕਰੇ ਇਦਾਂ ਦੀ ਕੋਈ ਇੰਸੀਡੈਂਟ ਹੁੰਦੀ ਆ ਜਾਂ ਨੈਕਸਟ ਪੈਂਡੈਮਿਕ ਆਉਂਦੀ ਆ, ਉਸ ਨੂੰ ਕਿਸ ਤਰ੍ਹਾਂ ਜਿਹੜਾ ਪ੍ਰਪੇਅਰ ਹੋਵਾਂਗੇ। ਸੋ ਇਹਦੇ ਸੰਬੰਧ ਦੇ ਵਿੱਚ ਤੇ ਉਹਨਾਂ ਦੀਆਂ ਜਿਹੜੀਆਂ ਉਹਨਾਂ ਨੇ ਈਮੇਲ ਯੂਜ਼ ਕੀਤੀਆਂ ਸੀ, ਉਹਨਾਂ ਦੇ ਸੰਬੰਧ ਦੇ ਵਿੱਚ ਕਾਫੀ ਜਿਹੜੀ ਆ ਉਹਨਾਂ ਦੀ ਖਿੱਚਾ ਧੂਈ ਹੋਈ ਹੈਗੀ ਆ। ਤੇ ਪੋਸੀਬਲ ਓਰੀਜਨ ਆਫ ਵਾਇਰਸ, ਕਿੱਥੇ ਜਿਹੜਾ ਇਹ ਵਾਇਰਸ ਆ ਉਹ ਪੈਦਾ ਹੋਇਆ, ਇਹ ਇੱਕ ਮੇਨ ਰੀਜ਼ਨ ਹੈਗਾ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਉਸ ਟਾਈਮ ਦੇ ਉੱਤੇ ਆਲਰੇਡੀ ਕਹਿ ਦਿੱਤਾ ਸੀ ਵੀ ਚਾਈਨਾ 'ਚ ਹੋਇਆ ਹੈਗਾ। ਹੁਣ ਜਿਹੜਾ ਆ ਉਹ ਈਵਨ ਡੈਮੋਕ੍ਰੇਟ ਵੀ ਕੁਝ ਸ਼ੱਕ ਕਰਦੇ ਹੈਗੇ ਆ। US ਦੀ ਇੰਟੈਲੀਜੈਂਸ ਅਨੈਲਿਸਿਸ ਜੋ ਪਿਛਲੇ ਸਾਲ ਰਿਲੀਜ਼ ਕੀਤੀ ਗਈ ਸੀ, ਉਹ ਵੀ ਕਈ ਇਸ਼ੂਜ਼ ਦੇ ਉੱਤੇ ਸਪਲਿਟ ਹੈਗੇ ਆ। ਡਿਪਾਰਟਮੈਂਟ ਆਫ ਐਨਰਜੀ ਜੋ ਆ ਉਹ ਕਹਿੰਦੇ ਵੀ ਲੋ ਕੌਨਫੀਡੈਂਸ ਆ, ਜਿਹੜਾ ਲੈਬ ਲੀਕ ਥਿਊਰੀ ਹੈਗੀ ਆ। ਤੇ ਪਰ ਕਿੱਥੇ ਹੋਇਆ ਇਹ ਸਾਰਾ ਕੁਝ, ਕਿਸ ਤਰ੍ਹਾਂ ਉਹਨਾਂ ਦੇ ਪਰਿਵਾਰ ਨੂੰ ਤੇ ਉਹਨਾਂ ਨੂੰ ਥ੍ਰੈਟ ਵੀ ਕੀਤੀਆਂ ਗਈਆਂ। 6 ਫੁੱਟ ਦਾ ਜਿਹੜਾ ਸੋਸ਼ਲ ਡਿਸਟੈਂਸ ਸੀ ਉਹ CDC ਨੇ ਦੱਸਿਆ ਸੀ। ਇਹ ਸਾਰੇ ਇਸ਼ੂਜ਼ ਦੇ ਉੱਤੇ ਉਹਨਾਂ ਨੇ ਅੱਜ ਜਿਹੜੀ ਹੀਅਰਿੰਗ ਹੋਈ ਆ ਉਹਦੇ ਵਿੱਚ ਡਿਸਕਸ ਕੀਤਾ ਹੈਗਾ ਜੀ। ਅਗਲੀ ਗੱਲ ਕਰੀਏ, ਕੈਲੀਫੋਰਨੀਆ ਦਾ ਮਸ਼ਹੂਰ ਕੋਸਟਲ ਗ੍ਰਿਲ ਰੂਬੀਓ, ਉਹ ਆਪਣੀਆਂ 48 ਲੋਕੇਸ਼ਨਸ ਆ ਉਸ ਨੂੰ ਬੰਦ ਕਰਨ ਜਾ ਰਿਹਾ ਆ। ਕਾਰਲਸਬੈਡ ਬੇਸਡ ਇਹ ਰੈਸਟੋਰੈਂਟ ਚੇਨ ਆਪਣੇ ਫਿਸ਼ ਟਾਕੋ ਦੇ ਲਈ ਕਹਿੰਦੇ ਬਹੁਤ ਮਸ਼ਹੂਰ ਸੀ। ਕਹਿੰਦੇ ਵੀ ਅੰਡਰ ਪਰਫਾਰਮਿੰਗ ਕੈਲੀਫੋਰਨੀਆ ਲੋਕੇਸ਼ਨਸ, ਉਹਨਾਂ ਨੂੰ ਇਹ ਬੰਦ ਕਰਨ ਜਾ ਰਿਹਾ ਆ। ਫਾਸਟ ਫੂਡ ਇੰਡਸਟਰੀ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਇਹ ਇੱਕ ਹੋਰ ਵੱਡਾ ਝਟਕੇ ਦੇ ਵਜੋਂ ਦੇਖਿਆ ਗਿਆ ਆ। ਕੁਛ ਸਮਾਂ ਪਹਿਲਾਂ ਹੀ ਕੈਲੀਫੋਰਨੀਆ ਦੇ ਵਿੱਚ $20 ਮਿਨੀਮਮ ਵੇਜ ਹੋਈ ਆ, ਜਿਸ ਦੇ ਲਈ ਉੱਦਾਂ ਤਾਂ ਜਿਹੜੇ ਮਿਨੀਮਮ ਵੇਜ ਤੇ ਕੰਮ ਕਰਨ ਵਾਲੇ ਫਾਸਟ ਫੂਡ ਵਾਲੇ ਲੋਕਾਂ ਨੇ ਲੰਬੀ ਲੜਾਈ ਲੜੀ। ਪਰ ਹੁਣ ਉਸ ਤੋਂ ਬਾਅਦ ਦੇ ਵਿੱਚ ਇਹ ਦੇਖਣ ਨੂੰ ਮਿਲ ਰਿਹਾ ਆ ਵੀ ਲਗਾਤਾਰ ਲੇ-ਆਫਸ ਤੇ ਕਈ ਜਿਹੜੇ ਸਟੋਰਸ ਆ, ਕਈ ਜਿਹੜੇ ਫਾਸਟ ਫੂਡ ਬਿਜ਼ਨਸਿਸ ਆ, ਉਹਨਾਂ ਨੂੰ ਬੰਦ ਕੀਤਾ ਜਾ ਰਿਹਾ ਆ। ਰੂਬੀਓ ਦੇ ਸਪੋਕਸਪਰਸਨ ਨੇ ਪੱਤਰਕਾਰਾਂ ਨੂੰ ਜਿਹੜਾ ਦੱਸਿਆ ਵੀ ਬਿਜ਼ਨਸ ਦੇ ਕਾਸਟ ਲਗਾਤਾਰ ਵੱਧ ਰਹੇ ਆ ਤੇ ਜਿਹੜਾ ਬਿਜ਼ਨਸ ਕਲਾਈਮੇਟ ਕੈਲੀਫੋਰਨੀਆ 'ਚ ਆ, ਉਹਦੇ ਕਰਕੇ ਅਸੀਂ ਆਪਣੀ ਕੈਲੀਫੋਰਨੀਆ ਦੀਆਂ 48 ਲੋਕੇਸ਼ਨਸ ਆ ਉਹਨਾਂ ਨੂੰ ਬੰਦ ਕਰ ਰਹੇ ਆ। ਲਾਸ ਐਂਜਲਸ ਇਲਾਕੇ ਦੇ ਵਿੱਚ ਇਹਨਾਂ ਦੀਆਂ 24 ਲੋਕੇਸ਼ਨ ਨੇ, ਸੈਨ ਡਿਏਗੋ ਇਲਾਕੇ 'ਚ 13 ਤੇ 11 ਜਿਹੜੀਆਂ ਓਵਰਆਲ
ਨਦਰਨ ਕੈਲੀਫੋਰਨੀਆ ਦੇ ਵਿੱਚ। ਸੋ ਕਹਿੰਦੇ ਵੀ ਸਟੋਰ ਨੂੰ ਬੰਦ ਕਰਨਾ ਕਦੀ ਵੀ ਇੱਕ ਸੌਖਾ ਕੰਮ ਨਹੀਂ ਹੁੰਦਾ, ਪਰ ਰੂਬੀਓ ਦੇ ਸਪੋਕਸਪਰਸਨ ਨੇ ਕਿਹਾ ਵੀ ਸਾਨੂੰ ਇਹ ਇੱਕ ਕਦਮ ਜਿਹੜਾ ਆ ਉਹ ਚੱਕਣਾ ਪੈ ਰਿਹਾ ਆ, ਕਿਉਂਕਿ ਲੌਂਗ ਟਰਮ ਪਲਾਨ ਸਾਡਾ ਇਹੀ ਆ ਵੀ ਰੂਬੀਓ ਬਾਕੀ ਥਾਵਾਂ ਦੇ ਉੱਤੇ ਉਹ ਸਕਸੈਸ ਰਵੇ। ਅਸੈਂਬਲੀ ਬਿੱਲ 1228 ਦੇ ਇਫੈਕਟ ਵਿੱਚ ਆਉਣ ਦੇ ਨਾਲ ਮਿਨੀਮਮ ਵੇਜ ਜਦ ਦੀ ਵਧੀ ਆ, ਉਸ ਤੋਂ ਬਾਅਦ ਚ ਇਦਾਂ ਲੇ ਆਫ ਜਿਹੜੀ ਵਰਕਰਸ ਦੀ ਤੇ ਸਟੋਰਸ ਸ਼ਟਡਾਊਨ ਹੋਣੇ ਜਿਹੜੇ ਉਹ ਲਗਾਤਾਰ ਜਾਰੀ ਨੇ। ਕੈਲੀਫੋਰਨੀਆ ਦੇ ਵਿੱਚ ਟ੍ਰੇਸੀ ਲਾਗੇ ਕੋਰਲ ਫਾਇਰ ਜੋ ਲੱਗੀ ਹੋਈ ਸੀ, ਉਹਦੇ ਨਾਲ ਹੁਣ ਜਿਹੜੇ ਫਾਇਰ ਫਾਈਟਰਸ ਆ ਉਹ ਬੜੀ ਚਿੰਤਾ ਦੇ ਵਿੱਚ ਆ ਵੀ ਕਲਾਈਮੇਟ ਚੇਂਜ ਕਰਕੇ ਜਿਹੜਾ ਹੁਣ ਫਾਇਰ ਸੀਜ਼ਨ ਆ ਇਹ ਜ਼ਿਆਦਾ ਐਕਸਟੈਂਡ ਹੁੰਦਾ ਦਿਖ ਰਿਹਾ ਹੈਗਾ। 14,000 ਤੋਂ ਵੱਧ ਏਕੜ ਸੜ ਕੇ ਸੁਆਹ ਹੋ ਚੁੱਕੇ ਆ। 85% ਜਿਹੜੀ ਆ ਫਾਇਰ ਆ ਉਸ ਨੂੰ ਕੰਟੇਨ ਕਰ ਲਿਆ ਗਿਆ ਹੈਗਾ। ਇੱਕ ਲੋਕਲ ਰੈਜ਼ੀਡੈਂਟ ਡੇਨੀਅਲ ਪ੍ਰੇਜ਼ ਉਹਨਾਂ ਨੇ ਇਹ ਕਿਹਾ ਵੀ ਮੈਂ ਉੱਥੇ ਰਿਹਾ ਜਦੋਂ ਉਹਨੇ ਇਵੈਕੂਏਸ਼ਨ ਕਰਤੀ ਸੀ 200 ਦੇ ਕਰੀਬ ਘਰਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ, ਤਾਂ ਕਿ ਫਾਇਰ ਫਾਈਟਰਸ ਦੀ ਹੈਲਪ ਕਰ ਸਕਾਂ। ਈਵਨ ਕਹਿੰਦੇ ਵੀ ਮੇਰੇ ਜਿਹੜਾ ਪੂਲ ਸੀ ਉਹਦੇ ਵਿੱਚੋਂ ਪਾਣੀ ਜਿਹੜਾ ਫਾਇਰ ਫਾਈਟਰਸ ਨੇ ਯੂਜ਼ ਕੀਤਾ ਹੈਗਾ। ਪਰ ਕਹਿੰਦੇ ਜਿਹੜਾ ਮੇਰਾ ਗੁਆਂਢੀ ਸੀਗੇ, 2 ਬਜ਼ੁਰਗ ਸੀਗੇ, ਉਹਨਾਂ ਦਾ ਘਰ ਅੱਗ ਦੀ ਭੇਂਟ ਚੜ ਗਿਆ। ਹਾਲਾਂਕਿ ਉਸ ਘਰ ਦੇ ਵਿੱਚ ਰਹਿਣ ਵਾਲੇ ਦੋਨੋਂ ਬਜ਼ੁਰਗ ਉਹ ਬਾਹਰ ਨਿਕਲਣ ਦੇ ਵਿੱਚ ਕਾਮਯਾਬ ਹੋ ਗਏ ਸੀ। ਸੋ ਫਾਇਰ ਸੀਜ਼ਨ ਆਲਰੇਡੀ ਸਟਾਰਟ ਹੋ ਗਿਆ ਤੇ ਆਉਣ ਵਾਲੇ 2 ਦਿਨਾਂ ਦੇ ਵਿੱਚ ਜਿਹੜਾ ਟੈਂਪਰੇਚਰ ਆ ਉਹ ਖਾਸ ਕਰਕੇ ਨਾਰਦਰਨ ਕੈਲੀਫੋਰਨੀਆ 'ਚ ਟ੍ਰਿਪਲ ਡਿਜਿਟ ਹੋਣ ਜਾ ਰਿਹਾ ਹੈਗਾ, ਜਿਹਦਾ ਬਹੁਤ ਜ਼ਿਆਦਾ ਜਿਹੜਾ ਅਸਰ ਹੋਊਗਾ। ਬਹੁਤ ਜਗ੍ਹਾ ਦੇ ਉੱਤੇ ਸ਼ੈਲਟਰ ਵੀ ਜਿਹੜੇ ਆ ਖੋਲੇ ਗਏ ਹੈਗੇ ਆ, ਕੂਲਿੰਗ ਸੈਂਟਰਸ ਜੀ। ਤੇ ਇਸੇ ਦੇ ਵਿੱਚ ਗੱਲ ਕਰਦੇ ਜਾਈਏ ਵੈਸਟ ਦੇ ਵਿੱਚ, ਯਾਨੀ ਕਿ ਆਪਣੇ ਕੈਲੀਫੋਰਨੀਆ ਤੇ ਨਾਲ ਦੇ ਸੂਬਿਆਂ ਦੇ ਵਿੱਚ ਕਹਿ ਲਓ ਵੀ ਇਸ ਗਰਮੀਆਂ ਦੀ ਸਭ ਤੋਂ ਪਹਿਲੀ ਮੇਜਰ ਹੀਟ ਵੇਵ ਆ ਰਹੀ ਆ। ਟ੍ਰਿਪਲ ਡਿਜਿਟਸ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਉੱਤੇ, ਖਾਸ ਕਰਕੇ ਕੈਲੀਫੋਰਨੀਆ 'ਚ, ਸੈਂਟਰਲ ਵੈਲੀ 'ਚ ਇਹ ਤਾਪਮਾਨ ਜਾਣ ਵਾਲਾ ਆ, ਜਿੱਥੇ 106 ਡਿਗਰੀ ਤੱਕ 107 ਡਿਗਰੀ ਤੱਕ ਵੀ ਤਾਪਮਾਨ ਜਾਵੇਗਾ। ਹੀਟ ਡੋਮ ਇਸ ਟਾਈਮ ਇੱਥੇ ਬਣਿਆ ਆ, ਜਿਸ ਦੇ ਨਾਲ ਲਗਾਤਾਰ ਜਿਹੜੀ ਗਰਮਾਇਸ਼ ਆ ਉਹ ਅੰਦਰ ਤਾਂ ਆਉਂਦੀ ਜਾਂਦੀ ਆ, ਧਰਤੀ ਵੱਲ ਨੂੰ ਤਾਂ ਆਉਂਦੀ ਆ, ਪਰ ਉਹ ਕਿਸੇ ਪਾਸੇ ਨਹੀਂ ਜਾ ਰਹੀ ਹੁੰਦੀ। ਮਈ ਮਹੀਨੇ ਦੇ ਵਿੱਚ ਨਾਰਥਵਰਡ ਜਿਹੜੇ ਆ ਉਹ ਐਕਸਪੈਂਡ ਹੋਇਆ ਸੀ ਵੈਸਟਰਨ ਯੂਨਾਈਟਿਡ ਸਟੇਟ ਦੇ ਵੱਲ। ਇਹਦੇ ਕਰਕੇ ਹੁਣ ਐਰੀਜ਼ੋਨਾ ਤੋਂ ਲੈ ਕੇ ਪੈਸੀਫਿਕ ਨਾਰਥ ਵੈਸਟ ਤੱਕ ਸਾਰੇ ਪਾਸੇ ਇਸ ਟਾਈਮ ਗਰਮੀ ਦੀ ਮਾਰ ਜਿਹੜੀ ਉਹ ਚਲੇਗੀ। ਅਬਵ ਐਵਰੇਜ 10 ਤੋਂ 20 ਡਿਗਰੀ ਤੱਕ ਨਾਰਮਲ ਦੇ ਨਾਲੋਂ ਅਬਵ ਐਵਰੇਜ ਜਿਹੜਾ ਟੈਂਪਰੇਚਰਸ ਆ ਉਹ ਰਹਿਣ ਵਾਲੇ ਆ। 100 ਤੋਂ ਲੈ ਕੇ 110 ਤੱਕ ਇੰਟੀਰੀਅਰ ਵੈਸਟ ਤੱਕ, ਤੇ ਕਈ ਜਿਹੜੇ ਰੇਗਿਸਤਾਨ ਵਾਲੇ ਇਲਾਕੇ ਆ ਉੱਥੇ 120 ਡਿਗਰੀ ਤੱਕ ਵੀ ਜਿਹੜਾ ਤਾਪਮਾਨ ਆ ਉਹ ਜਾ ਸਕਦਾ ਆ। ਐਕਸੈਸਿਵ ਹੀਟ ਵਾਰਨਿੰਗ, ਹੀਟ ਐਡਵਾਈਜ਼ਰੀਜ਼ ਤੇ ਐਕਸੈਸਿਵ ਹੀਟ ਵਾਚ ਇਸ ਟਾਈਮ ਦੱਸੀ ਗਈ ਹੈਗੀ ਆ। ਸਾਊਥ ਵੈਸਟ ਵਿੱਚ ਕਹਿੰਦੇ ਸਭ ਤੋਂ ਜ਼ਿਆਦਾ ਐਕਸਟ੍ਰੀਮ ਹੀਟ ਹੋਣ ਜਾ ਰਹੀ ਆ। ਫੀਨਿਕਸ, ਲਾਸ ਵੇਗਸ, ਡੈਥ ਵੈਲੀ, ਇਹਨਾਂ ਇਲਾਕਿਆਂ ਦੇ ਵਿੱਚ ਤੇ ਆਲੇ ਦੁਆਲੇ ਦੇ ਰੇਗਿਸਤਾਨ ਦੇ ਵਿੱਚ ਤਾਪਮਾਨ ਬਹੁਤ ਤੇਜ਼ੀ ਦੇ ਨਾਲ ਵਧੇਗਾ। ਇਧਰ ਕੈਲੀਫੋਰਨੀਆ ਦੇ ਸੈਂਟਰਲ ਵੈਲੀ, ਜਿੱਥੇ ਬੇਕਰਸਫੀਲਡ, ਫ੍ਰੈਜ਼ਨੋ, ਸੈਕਰਾਮੈਂਟੋ ਤੋਂ ਇਰਦ ਗਿਰਦ ਬੇਸਿਕਲੀ 99 ਕੋਰੀਡੋਰ ਦੇ ਨਾਲ ਨਾਲ ਅਪ ਨਾਰਥ ਸ਼ਾਸਤਾ ਕਾਉਂਟੀ ਤੇ ਰੈਡਿੰਗ ਵਿੱਚ ਵੀ ਤਾਪਮਾਨ 100 ਤੋਂ ਉੱਤੇ ਜਾਣ ਲੱਗਾ ਹੈਗਾ ਆ। ਵੈਦਰ ਸਰਵਿਸ ਨੇ ਹੀਟ ਰਿਸਕ ਪ੍ਰੋਡਕਟ ਜੋ ਕਿ ਬਹੁਤ ਇਲਾਕਿਆਂ ਦੇ ਵਿੱਚ ਇਹਨਾਂ ਟੈਂਪਰੇਚਰਸ ਨੂੰ ਸਸੈਪਟੇਬਲ ਹੁੰਦੇ ਆ, ਉਹਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਲੈਵਲ 3 ਆਊਟ ਆਫ 4 ਇੰਪੈਕਟ, ਕਹਿੰਦੇ ਵੀ ਬੁੱਧਵਾਰ ਨੂੰ ਸਭ ਤੋਂ ਵੱਧ ਇਹ ਜਿਹੜੀ ਸਥਿਤੀ ਆ ਉਹ ਹੋਣ ਜਾ ਰਹੀ ਆ, ਤੇ ਆਉਂਦੀ ਜਿਹੜੀ ਆ ਇਹ 4, 5, 6, 7 ਤੇ 8 ਤਰੀਕ ਤੱਕ ਸਭ ਤੋਂ ਜ਼ਿਆਦਾ ਤਾਪਮਾਨ ਰਹਿਣ ਵਾਲਾ ਆ। ਹਿਸਟੋਰੀਕਲੀ 5 ਤੋਂ 20 ਡਿਗਰੀ ਜਿਹੜਾ ਟੈਂਪਰੇਚਰ ਆ ਉਹ ਹਾਈ ਰਹੂਗਾ। ਸੈਕਰਾਮੈਂਟੋ 'ਚ ਕੱਲ ਨੂੰ ਜਾਣੀ ਕਿ ਬੁੱਧਵਾਰ ਨੂੰ, ਤੇ ਫ੍ਰਿਜ਼ਨੋ ਦੇ ਵਿੱਚ ਵੀਰਵਾਰ ਨੂੰ ਬਹੁਤ ਜ਼ਿਆਦਾ ਜਿਹੜਾ ਟੈਂਪਰੇਚਰ ਰਹੂਗਾ। ਲਾਸ ਵੈਗਸ ਦੇ ਵਿੱਚ 110 ਡਿਗਰੀ ਤੇ ਫੀਨਿਕਸ ਦੇ ਵਿੱਚ ਵੀ 110 ਡਿਗਰੀ ਤੱਕ ਇਹ ਜਿਹੜਾ ਟੈਂਪਰੇਚਰ ਆ ਉਹ ਪਹੁੰਚ ਜਾਊਗਾ। ਅਗਲੀ ਖਬਰ ਲੋਕਲ ਫ੍ਰਿਜ਼ਨੋ ਤੋਂ ਆ ਰਹੀ ਆ। ਇੱਕ ਫ੍ਰਿਜ਼ਨੋ ਦੇ ਸਾਬਕਾ ਸੋਸ਼ਲ ਸਰਵਿਸ EMPLOYEE ਨੂੰ ਚਾਰਜ ਕੀਤਾ ਗਿਆ ਵੀ ਉਸਨੇ 97,000 ਤੋਂ ਵੱਧ ਜਿਹੜੇ ਆ EBT ਅਕਾਊਂਟ ਚੋਂ ਪੈਸੇ ਚੋਰੀ ਕੀਤੇ ਹੈਗੇ ਆ। ਡੈਜ਼ਰੀ ਹਰਨੇਟੇ ਔਰਟੇਜ਼ ਫ੍ਰਿਜ਼ਨੋ ਤੋਂ ਰਹਿਣ ਵਾਲੀ ਆ, 40 ਸਾਲਾਂ ਦੀ, ਜਿਸ ਨੂੰ ਫ੍ਰਿਜ਼ਨੋ ਕਾਉਂਟੀ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਨੇ ਚਾਰਜਸ ਉਹਨਾਂ ਦੇ ਅਗੇਂਸਟ ਫਾਈਲ ਕੀਤੇ ਆ ਵੀ ਉਹਨਾਂ ਨੇ ਕੈਸ਼ ਤੇ ਫੂਡ ਦੇ ਜਿਹੜੇ ਬੈਨੀਫਿਟਸ ਆ ਉਹ EBT ਦੇ ਜਿਹੜੇ ਰੈਸੀਪੀਐਂਟ ਸੀਗੇ, ਜਿਨ੍ਹਾਂ ਨੂੰ EBT ਕਾਰਡ ਮਿਲਦੇ ਆ, ਉਹਨਾਂ ਦੇ ਕੋਲੋਂ ਚੋਰੀ ਕੀਤੇ ਹੈਗੇ ਆ। ਕਹਿੰਦੇ ਭਈ ਉਹ ਆਪਣਾ EMPLOYEE ਦਾ ਐਕਸੈਸ ਯੂਜ਼ ਕਰਦੀ ਸੀ ਤੇ ਉਹਨਾਂ ਦੇ ਜਿਹੜੇ ਫੰਡਸ ਆ
ਉਹ ਚੋਰੀ ਕਰ ਲੈਂਦੀ ਸੀ। ਜੀ। ਅਗਲੀ ਜਿਹੜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਕੈਲੀਫੋਰਨੀਆ ਦਾ ਇੱਕ ਕੈਲੀਫੋਰਨੀਆ ਦੇ ਵਿੱਚ ਇੱਕ ਏਅਰਬੀਐਨਬੀ ਦੇ ਵਿੱਚ ਕਲੀਨਿੰਗ ਕਰੂ ਨੂੰ 235 ਪਾਉਂਡ ਮੈਥ ਜਿਹੜੀ ਆ ਉਹ ਲੱਭੀ। ਏਅਰਬੀਐਨਬੀ ਰੈਂਟਲ ਦੇ ਵਿੱਚ ਸਫਾਈ ਕਰਨ ਦੇ ਲਈ ਇੱਕ ਕਰੂ ਜਿਹੜਾ ਆ ਉਹ ਪਹੁੰਚਿਆ ਸੀ। ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਅਲਹੈਂਬਰਾ ਪੁਲਿਸ ਡਿਪਾਰਟਮੈਂਟ ਨੇ ਜਿਹੜਾ ਉਹ ਦੱਸਿਆ ਵੀ ਉੱਥੇ ਸਫਾਈ ਕਰਨ ਵਾਲਿਆਂ ਨੂੰ ਇਲੀਗਲ ਡਰੱਗਸ ਜਿਹੜੇ ਆ ਉਹ ਪ੍ਰਾਪਤ ਹੋਏ, ਜਿਹੜੇ ਕਿ ਉੱਥੇ ਦੀ ਲੋਕਲ ਈਥਲ ਐਵੀਨਿਊ ਦੇ ਉੱਤੇ ਰੈਜ਼ੀਡੈਂਸ ਸੀ ਉਸ ਵਿੱਚ ਸੀਗਾ। ਰਿੰਗ ਦੇ ਕੈਮਰਾ ਫੁਟੇਜ ਤੋਂ ਪਤਾ ਲੱਗਾ ਵੀ ਯੂ ਹਾਲ ਦੇ ਮੂਵਿੰਗ ਵੈਨ ਦੇ ਵਿੱਚ ਇਹਨਾਂ ਨੇ ਟਰਾਂਸਪੋਰਟ ਕੀਤੇ ਸੀਗੇ ਡਰੱਗ। 200 ਤੋਂ ਵੱਧ 235 ਪਾਉਂਡ ਘੱਟ ਨਹੀਂ ਹੁੰਦਾ। ਇੱਕ ਚੰਗੇ ਭਲੇ ਦੋ ਜਾਣਿਆਂ ਦਾ ਭਾਰ ਵੀ ਕਈ ਵਾਰੀ ਇੰਨਾ ਬਣ ਜਾਂਦਾ ਆ। ਸੋ ਇਹ ਕ੍ਰਿਮੀਨਲ ਐਕਟੀਵਿਟੀ ਜਿਹੜੀ ਏਅਰਬੀਐਨਬੀ ਦੇ ਉੱਤੇ ਜਿਹੜੀ ਉਹ ਵਾਪਰੀ ਆ ਤੇ ਇਸ ਤੋਂ ਬਾਅਦ ਦੇ ਵਿੱਚ ਅਲਹੈਂਬਰਾ ਪੁਲਿਸ ਡਿਪਾਰਟਮੈਂਟ ਨੇ ਜਿਹੜਾ ਕਿਹਾ ਆ ਇਦਾਂ ਦੀ ਕੋਈ ਵੀ ਕ੍ਰਿਮੀਨਲ ਐਕਟੀਵਿਟੀ ਦਾ ਕੰਮ ਨਹੀਂ ਹੈਗਾ ਤੇ ਏਅਰਬੀਐਨਬੀ ਨਾਲ ਹੀ ਕਹਿ ਰਹੀ ਆ ਵੀ ਅਸੀਂ ਉਸ ਬੁਕਿੰਗ ਗੈਸਟ ਨੂੰ ਜਿਹਨੇ ਏਅਰਬੀਐਨਬੀ ਰੈਂਟ ਕੀਤਾ ਸੀ ਉਹਨੂੰ ਹੁਣ ਕੰਪਨੀ ਤੋਂ ਪੱਕਾ ਬੈਨ ਕਰ ਦਿੱਤਾ ਹੈ ਆਪਣੇ ਪਲੇਟਫਾਰਮ ਤੋਂ, ਜਿੰਨੀ ਦੇਰ ਤੱਕ ਹੁਣ ਪੂਰੀ ਇਨਵੈਸਟੀਗੇਸ਼ਨ ਡਨ ਨਹੀਂ ਹੋ ਜਾਂਦੀ। ਇਸ ਤੋਂ ਇਲਾਵਾ ਪੁਲਿਸ ਨੇ 2 ਹੋਰ ਜਾਣਿਆਂ ਨੂੰ ਕਹਿੰਦੇ ਗ੍ਰਿਫਤਾਰ ਕੀਤਾ ਆ ਨਾਰਕੋਟਿਕਸ ਨੂੰ ਸਮਗਲ ਤੇ ਟਰਾਂਸਪੋਰਟ ਕਰਨ ਦੇ ਮਾਮਲੇ ਵਿੱਚ। ਕੱਲ ਸਵੇਰੇ ਤੇ ਕੱਲ ਸ਼ਾਮੀ ਵੀ ਤੇ ਅੱਜ ਸਵੇਰੇ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਭਾਰਤੀ ਮੂਲ ਦੀ ਇੰਡੀਅਨ ਕੁੜੀ ਨਥੀਸ਼ਾ ਜੋ ਕੰਡੂਲਾ ਕਰਕੇ ਜਿਹਦਾ ਨਾਮ ਆ, ਉਹ ਲਾਪਤਾ ਸੀ। ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਸੈਨ ਬਰਨਡੀਨੋ ਦੀ ਸਟੂਡੈਂਟ ਸੀ, ਲਾਪਤਾ ਹੈ। ਹੁਣ ਪਤਾ ਚੱਲਿਆ ਵੀ ਉਹ ਲੱਭ ਗਈ ਆ ਤੇ ਉਹ ਇਸ ਟਾਈਮ ਸੈਨ ਬਰਨਡੀਨੋ ਜੋ ਹਸਪੀਟਲ ਆ ਉਹਦੇ ਵਿੱਚ ਐਡਮਿਟ। ਜੀ। ਕੈਲੀਫੋਰਨੀਆ ਦੇ ਵਿੱਚ ਕੈਲੀਫੋਰਨੀਆ ਨੂੰ ਤੋੜਨ ਦੇ ਲਈ ਜਾਂ ਉਸਦੇ ਵੱਖ-ਵੱਖ ਹਿੱਸੇ ਕਰਨ ਦੇ ਲਈ ਕਈ ਲੋਕ ਪਿਛਲੇ ਕਈ ਸਾਲਾਂ ਤੋਂ ਜਿਹੜੀ ਕੋਸ਼ਿਸ਼ ਕਰਦੇ ਆ ਰਹੇ ਆ। ਹੁਣ ਇੱਕ ਰੀਅਲ ਸਟੇਟ ਡਿਵੈਲਪਰ ਜੋ ਕਿ ਰੈਂਚੋ ਕੁਕਾਮੋਂਗਾ ਤੋਂ ਆ, ਉਹ ਕਹਿ ਰਿਹਾ ਆ ਵੀ ਮੈਂ ਚਾਹੁੰਦਾ ਆ ਵੀ ਕੈਲੀਫੋਰਨੀਆ ਨੂੰ ਵੱਖ ਉਸਦੇ ਹਿੱਸੇ ਕਰ ਦਿੱਤੇ ਜਾਣ। 220 ਵਾਰੀ ਕੈਲੀਫੋਰਨੀਆ ਨੂੰ ਸਪਲਿਟ ਕਰਨ ਦੇ ਵਿੱਚ ਕਹਿੰਦੇ ਵੀ ਉਹ ਨਾਕਾਮਯਾਬ ਰਹੇ ਆ, ਪਰ ਕਹਿੰਦਾ ਵੀ ਇਹ ਡਿਵੈਲਪਰ ਇੱਕ ਨਵੇਂ ਪਲਾਨ ਦੇ ਨਾਲ ਆਏ ਹੈਗੇ ਆ। ਜੈਫ ਬਰਮ ਉਹ ਕਹਿੰਦਾ ਵੀ ਇਹ ਤੁਹਾਨੂੰ ਸੁਣਨ ਨੂੰ ਭਾਵੇਂ ਕ੍ਰੇਜ਼ੀ ਜਿਹੜਾ ਉਹ ਲੱਗੇ, ਪਰ 2 ਸਾਲ ਪਹਿਲਾਂ ਜਦ ਉਸਨੇ ਕਈ ਪੋਲੀਟੀਸ਼ੀਅਨਸ ਨੂੰ ਕੋਸ਼ਿਸ਼ ਕੀਤੀ ਜਾਂ ਵੋਟਰਸ ਨੂੰ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਵੀ ਸੈਨ ਬਰਨਾਰਡੀਨੋ ਕਾਉਂਟੀ ਨੂੰ ਸਸੀਡ ਕਰ ਦੇਣਾ ਚਾਹੀਦਾ, ਕੈਲੀਫੋਰਨੀਆ ਚੋਂ ਅਲੱਗ ਜਿਹੜਾ ਉਹ ਹੋ ਜਾਣਾ ਚਾਹੀਦਾ ਆ, ਪਰ ਉੱਥੋਂ ਦੇ ਲੀਡਰਸ ਨੇ ਇਹਦੀ ਗੱਲ ਨਹੀਂ ਮੰਨੀ ਤੇ ਹੁਣ ਕਹਿੰਦੇ ਵੀ ਨਵੀਂ ਜਿਹੜੀ ਆ ਨਿਊ ਸਟੇਟ ਆਫ ਐਮਪਾਇਰ ਉਹ ਬਣਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਰਿਹਾ ਆ, ਜਿਸ ਦੇ ਲਈ ਸੈਨ ਬਰਨਾਰਡੀਨੋ ਕਾਉਂਟੀ ਨੂੰ ਪੂਰੀ ਨੂੰ ਉਹ ਆਜ਼ਾਦੀ ਕਹਿੰਦਾ ਆ ਉਹ ਦਿਵਾਉਣਾ ਚਾਹੁੰਦਾ ਆ। 2.2 ਮਿਲੀਅਨ ਲੋਕਾਂ ਦੀ ਇਹ ਕਮਿਊਨਿਟੀ ਆ, 22 ਲੱਖ ਲੋਕ ਉਸ ਦੇ ਵਿੱਚ ਰਹਿੰਦੇ ਆ ਤੇ ਕਹਿੰਦੇ ਵੀ ਸਾਡੇ ਇਲਾਕੇ ਦਾ ਹਾਲਾਤ ਜੋ ਕਿ ਇੱਕ ਟਾਈਮ ਦੇ ਉੱਤੇ ਬਹੁਤ ਹੀ ਵਧੀਆ ਸੀਗਾ, ਉਹ ਹਾਲਾਤ ਮਾੜੇ ਹੁੰਦੇ ਜਾ ਰਹੇ ਆ। ਹੁਣ ਕਾਉਂਟੀ ਦੀ ਜਿਹੜੀ ਗਵਰਨਮੈਂਟ ਆ ਉਹ ਕਹਿੰਦਾ ਵੀ ਪਲਾਨ ਕਰ ਰਹੀ ਆ ਪਬਲਿਸ਼ ਕਰਨ ਨੂੰ ਇੱਕ ਨਵੀਂ ਰਿਪੋਰਟ ਵੀ ਇਸ ਦੀ ਫਿਜ਼ੀਬਿਲਿਟੀ ਇਹ ਕਿੱਦਾਂ ਹੋ ਸਕਦੀ ਆ ਤੇ ਇਹਦੇ ਆਰਥਿਕ ਇੰਪਲੀਕੇਸ਼ਨ ਯਾਨੀ ਕਿ ਕਿੰਨਾ ਖਰਚਾ ਇਸ ਵਿੱਚ ਆਊਗਾ। 11 ਜੂਨ ਤੱਕ ਕਹਿੰਦੇ ਵੀ ਇਹ ਪ੍ਰਪੋਜ਼ਲ ਸਾਹਮਣੇ ਲਿਆਂਦਾ ਜਾ ਸਕਦਾ ਹੈਗਾ ਆ। ਬੋਰਮ ਦਾ ਇਹ ਜਿਹੜਾ ਕੈਂਪੇਨ ਆ ਉਹ ਉਸੇ ਚੀਜ਼ ਦੇ ਉੱਤੇ ਹੀ ਆਧਾਰਿਤ ਆ ਜਿਸ ਵਿੱਚ ਕੈਲੀਫੋਰਨੀਆ ਦੀ ਜਿਹੜੀ ਲਿਬਰਲ ਗਵਰਨਮੈਂਟ ਆ ਉਸ ਨੂੰ ਰਜਿਸਟ ਕਰਨ ਦੀ ਜਾਂ ਉਸ ਦੇ ਉਲਟ ਜਾਂ ਉਸ ਦੇ ਨਾਲੋਂ ਵੱਖ ਹੋਣ ਦੀ ਭਾਵਨਾ ਲੈ ਸਕਣ। ਸੈਨ ਬਰਨਾਰਡੀਨੋ ਕਾਉਂਟੀ ਕਾਫੀ ਵੱਡੀ ਕਾਉਂਟੀ ਆ, 20,000 ਸਕੁਅਰ ਮਾਈਲ ਦਾ ਇਹ ਏਰੀਆ ਆ, ਲਾਰਜੈਸਟ ਕਾਉਂਟੀ ਆ ਜੇ ਯੂਨਾਈਟਿਡ ਸਟੇਟਸ ਦੇ ਵਿੱਚ ਦੇਖਿਆ ਜਾਵੇ। ਸੋ ਉੱਥੇ ਵੀ ਪਿਛਲੇ ਕੁਝ ਸਾਲਾਂ ਤੋਂ ਹੋਮਲੈਸਨੈਸ, ਕ੍ਰਾਈਮ ਬਹੁਤ ਜ਼ਿਆਦਾ ਵੱਧ ਗਿਆ ਹੈਗਾ। ਇਸ ਤੋਂ ਪਹਿਲਾਂ ਵੀ ਨਾਰਦਰਨ ਤੇ ਸਦਰਨ ਕੈਲੀਫੋਰਨੀਆ ਨੂੰ ਸਪਲਿਟ ਹੋਣ ਦੀ 1965 ਦੇ ਵਿੱਚ ਵੀ ਗੱਲਬਾਤ ਹੋਈ ਸੀ। 1992 ਦੇ ਵਿੱਚ ਵੀ ਇੱਕ ਜਿਹੜਾ ਪਲੇਬਿਸਾਈਟ ਹੋਇਆ ਸੀ ਤੇ 27 ਚੋਂ 31 ਕਾਉਂਟੀਆਂ ਨੇ ਕਿਹਾ ਸੀ ਵੀ ਹਾਂ ਅਸੀਂ ਬੈਲਟ ਦੇ ਉੱਤੇ ਜਾਵਾਂਗੇ, ਪਰ ਇਹ ਇਸੇ ਤਰ੍ਹਾਂ ਇੱਕ ਦਹਾਕਾ ਪਹਿਲਾਂ ਸਿਲੀਕਨ ਵੈਲੀ ਦੇ ਇੱਕ ਬਿਲੀਨੀਅਰ ਨੇ ਵੀ ਪ੍ਰਪੋਜ਼ਲ ਪੁੱਟ ਕੀਤਾ ਸੀ ਕੈਲੀਫੋਰਨੀਆ ਵੋਟਰਸ ਦੇ ਅੱਗੇ। ਸੋ ਬਹੁਤ ਸਾਰੇ ਲੋਕ ਜਿਹੜੇ ਕੰਜ਼ਰਵੇਟਿਵ ਹੈਗੇ ਕੈਲੀਫੋਰਨੀਆ 'ਚ, ਉਹ ਹੁਣ ਸੋਚਦੇ ਆ ਵੀ ਜਿਹੜੀ ਸਟੇਟ ਆ ਪੂਰੀ ਡੈਮੋਕ੍ਰੇਟ ਬਣ ਗਈ ਆ, ਹੋਰ ਤਾਂ ਕੋਈ ਚਾਰਾ ਨਹੀਂ ਜੇ ਇਸ ਨੂੰ ਆਪਾਂ ਸਪਲਿਟ ਕਰ ਸਕਦੇ ਹੋਈਏ। ਅਗਲੀ ਖਬਰ ਅਲਹੰਬਰਾ ਤੋਂ ਆ ਰਹੀ ਹੈ। ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਏਅਰਬੀਐਨਬੀ ਰੈਂਟਲ ਹੋਮ ਸੀ
ਤੇ ਜਿੱਥੋਂ ਮੈਥ ਜਿਹੜੀ ਆ ਲੱਭੀ ਹੈਗੀ 235 ਪਾਉਂਡ ਦੀ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, ਇੱਕ ਕੈਲੀਫੋਰਨੀਆ ਦੇ ਕੋਸਟ ਦੇ ਉੱਤੇ ਸ਼ਾਰਕ ਅਟੈਕ ਹੋਇਆ ਜਿਸ ਕਰਕੇ 46 ਸਾਲਾਂ ਦਾ ਜਿਹੜਾ ਬੰਦਾ ਆ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਉਣਾ ਪਿਆ ਤੇ ਡੈਲਮਾਰ ਬੀਚ ਉਸ ਨੂੰ ਬੰਦ ਕਰਨਾ ਜਿਹੜਾ ਹੋ ਪਿਆ। ਇਹ ਜਿਹੜੇ ਬੀਤੇ ਮੰਗਲਵਾਰ ਦੀ ਮਾਰਨਿੰਗ ਨੂੰ ਜਿਹੜਾ ਇਹ ਕੱਲ ਨੂੰ ਜਿਹੜਾ ਆ ਰਿਹਾ ਮੰਗਲਵਾਰ ਨੂੰ ਇਹ ਜਿਹੜਾ ਬੀਚ ਆ ਉਹ ਹੁਣ ਬੰਦ ਜਿਹੜਾ ਉਹ ਰਹੇਗਾ। ਸੋ ਅੱਜ ਕਹਿੰਦੇ ਵੀ ਇਹ ਜਿਹੜੀ ਸ਼ਾਰਕ ਦੇ ਦੁਆਰਾ ਉਸ ਦੀ ਖੱਬੀ ਬਾਂਹ ਤੇ ਉਹਦੇ ਟੌਰਸੋ ਯਾਨੀ ਕਿ ਢਿੱਡ ਦੇ ਵਿੱਚ ਉਸ ਨੇ ਕਹਿ ਲਓ ਵੀ ਚੱਕ ਜਿਹੜਾ ਆ ਉਹ ਸ਼ਾਰਕ ਨੇ ਜਿਹੜਾ ਉਹ ਮਾਰਿਆ ਸੀਗਾ। ਇਹ ਅਟੈਕ ਤਕਰੀਬਨ 100 ਯਾਰਡ ਅੰਦਰ ਜਾ ਕੇ ਪਾਣੀ ਦੇ ਹੋਇਆ ਦੱਸਿਆ ਜਾਂਦਾ ਹੈ। ਜਿਹੜੇ ਉੱਥੇ ਦੇ ਬੀਚ ਸੇਫਟੀ ਸੈਂਟਰ ਆ 7 ਸਟਰੀਟ ਤੇ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਆ। ਕੈਲੀਫੋਰਨੀਆ ਦੇ ਤੱਟਾਂ ਦੇ ਉੱਤੇ ਕੋਸਟ ਦੇ ਉੱਤੇ ਸ਼ਾਰਕ ਅਟੈਕ ਕੋਈ ਨਵੀਂ ਚੀਜ਼ ਤਾਂ ਨਹੀਂ ਆ, ਪਰ ਫਿਰ ਵੀ ਜਿਹੜੇ ਲੋਕ ਆ ਉਹ ਬੀਚ ਕੰਢੇ ਜਿਹੜਾ ਉਹ ਜਾਂਦੇ ਆ, ਪਰ ਸ਼ਾਰਕਸ ਵੀ ਇਦਾਂ ਕਈ ਵਾਰੀ ਜਿਹੜੇ ਆ ਉਹ ਹਮਲੇ ਕਰ ਦਿੰਦੀ ਆ। ਸੋ ਕਾਫੀ ਮੌਤਾਂ ਵੀ ਇਹਨਾਂ ਅਟੈਕਸ ਦੇ ਕਰਕੇ ਪਹਿਲਾਂ ਵੀ ਹੋ ਚੁੱਕੀਆਂ ਨੇ। ਆਪਾਂ ਸਟਾਕ ਮਾਰਕੀਟ ਦੀ ਗੱਲ ਵੀ ਕਰਨੀ ਆ ਤੇ ਸਾਊਥ ਲੇਕ ਤਾਹੋ ਦੇ ਵਿੱਚ ਜਿਹੜੇ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਆ ਇਸ ਟਾਊਨ ਦੇ, ਉਹ ਫਾਈਟ ਕਰ ਰਹੇ ਆ ਵੀ ਸਾਡੇ 50% ਘਰ ਜਿਹੜੇ ਆ ਉਹ ਖਾਲੀ ਹੈਗੇ ਆ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਸੈਕੰਡ ਹੋਮ ਲਏ ਹੋਏ ਹੈਗੇ ਆ। ਬਹੁਤ ਸਾਰੇ ਜਿਹੜੇ ਅਰਬਨ ਏਰੀਆਜ਼ ਆ ਜਿੱਦਾਂ ਕਿ ਸੈਨ ਫਰਾਂਸਿਸਕੋ, ਓਕਲੈਂਡ, ਬਰਕਲੇ ਵਗੈਰਾ, ਉੱਥੇ ਆਲਰੇਡੀ ਲਾ ਪਾਸ ਹੋ ਚੁੱਕਾ ਆ ਵੇਕੈਂਸੀ ਟੈਕਸਸ ਲਾਏ ਗਏ ਹੈਗੇ ਅਨਆਕੂਪਾਈਡ ਹੋਣ ਤੇ, ਕਿਉਂਕਿ ਇੱਕ ਪਾਸੇ ਤਾਂ ਘਰਾਂ ਦੀ ਅਪਾਰਟਮੈਂਟਾਂ ਦੀ ਘਾਟ ਬਹੁਤ ਆ ਜਿਹਦੇ ਕਰਕੇ ਰੈਂਟ ਬਹੁਤ ਹਾਈ ਆ, ਤੇ ਦੂਸਰੇ ਪਾਸੇ ਇਦਾਂ ਲੋਕਾਂ ਨੇ ਘਰ ਖਾਲੀ ਰੱਖੇ ਹੋਏ ਹੈਗੇ ਆ। ਹੁਣ ਉੱਥੇ ਇੱਕ ਬਿੱਲ ਲੈ ਕੇ ਆ ਰਹੀ ਆ ਸਿਟੀ ਕੌਂਸਲ ਜੋ ਸਾਊਥ ਲੇਕ ਤਾਹੋ ਦੀ ਆ, ਜਿਹਦੇ ਵਿੱਚ ਜੇ ਕਹਿੰਦੇ ਭਈ 6 ਮਹੀਨੇ ਤੋਂ ਵੱਧ ਘਰ ਖਾਲੀ ਰਹਿੰਦਾ ਆ ਤੇ ਉਹਨਾਂ ਦੇ ਉੱਤੇ $6000 ਦਾ ਜਿਹੜਾ ਟੈਕਸ ਆ ਉਹ ਐਕਸਟਰਾ ਲਾਇਆ ਜਾਊਗਾ। ਜੀ ਅਗਲੀ ਜਿਹੜੀ ਗੱਲ ਕਰੀਏ, ਰਿਵਰਸਾਈਡ ਕਾਉਂਟੀ ਦੇ ਜਿਹੜੇ ਸ਼ੈਰਿਫ ਚੈਡ ਬਿਆਂਕੋ ਆ, ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤਾ ਜਿਸ ਤੋਂ ਬਾਅਦ ਦੇ ਵਿੱਚ ਕਾਫੀ ਹੱਲਾ ਗੁੱਲਾ ਹੋਇਆ। ਰਿਵਰਸਾਈਡ ਕਾਉਂਟੀ ਦੇ ਸ਼ੈਰਿਫ ਨੇ ਉਹਨਾਂ ਨੇ ਟਰੰਪ ਹੁਣਾਂ ਦਾ ਸਮਰਥਨ ਕਰਦੇ ਹੋਏ ਆਪਣੀ ਪੋਸਟ ਦੇ ਵਿੱਚ ਕਿਹਾ ਵੀ ਲੈਟਸ ਪੁੱਟ ਅ ਫੈਲਨ ਇਨ ਵਾਈਟ ਹਾਊਸ। 34 ਫੈਲਨੀ ਕੇ ਜਿਹੜੇ ਚਾਰजेस ਦੇ ਵਿੱਚ ਸਾਬਕਾ ਰਾਸ਼ਟਰਪਤੀ ਟਰੰਪ ਹੁਣਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਆ। ਪਰ ਸ਼ੈਰਿਫ ਜਿਹੜੇ ਚੈਡ ਬਿਆਂਕੋ ਉਹਨਾਂ ਨੇ ਕਿਹਾ ਆ ਵੀ ਤੁਸੀਂ ਕਈ ਜਾਣੇ ਮੇਰੇ ਤੇ ਗੁੱਸੇ ਵੀ ਹੋਣਗੇ, ਮੈਂ ਗਲਤ ਵੀ ਆ, ਵੀ ਮੈਂ ਜਿਹੜੀਆਂ ਆਪਣੀਆਂ ਟੀਮ ਆ ਉਸ ਨੂੰ ਚੇਂਜ ਕਰ ਰਿਹਾ ਆ, ਪਰ ਕਹਿੰਦਾ ਵੀ ਹਾਲਾਤ ਇੱਥੇ ਬਹੁਤ ਮਾੜੇ ਆ। ਸ਼ੈਰਿਫ ਹੁੰਦੇ ਹੋਏ ਉਹਨਾਂ ਨੇ ਦੇਖਿਆ ਵੀ ਬਹੁਤ ਸਾਰੇ ਜਿਹੜੇ ਅਪਰਾਧੀਆਂ ਨੂੰ ਖੁੱਲ੍ਹੇਆਮ ਜੇਲ੍ਹਾਂ ਚੋਂ ਛੱਡਿਆ ਜਾ ਰਿਹਾ ਆ, ਉਹਨਾਂ ਨੂੰ ਦਾਰੂ ਸਿੱਕਾ ਇਸ ਦੇ ਨਾਲ ਡਰੱਗਸ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਆ, ਤੇ ਕਹਿੰਦੇ ਵੀ ਇਟਸ ਟਾਈਮ ਵੀ ਪੁੱਟ ਅ ਫੈਲਨ ਇਨ ਵਾਈਟ ਹਾਊਸ, ਤੇ ਟਰੰਪ ਹੁਣਾਂ ਨੂੰ ਉਹਨਾਂ ਨੇ ਆਪਣੇ ਵੱਲੋਂ ਅੰਡੋਰਸ ਕਰ ਦਿੱਤਾ ਆ। ਇਸ ਕਰਕੇ ਰਿਵਰਸਾਈਡ ਕਾਉਂਟੀ ਦੇ ਵਿੱਚ ਤੇ ਓਵਰਆਲ ਕੈਲੀਫੋਰਨੀਆ ਦੇ ਵਿੱਚ ਇਸ ਦੀ ਕਾਫੀ ਚਰਚਾ ਹੋ ਰਹੀ ਆ। ਜੀ ਤੇ ਜਾਂਦੇ ਹਰਜੋਤ ਸਿੰਘ ਜੀ ਇੱਕ ਵਾਰੀ ਫੇਰ ਆਪਣੇ ਸਰੋਤਿਆਂ ਨੂੰ ਦੱਸ ਜਾਈਏ, ਹੁਣ ਤੋਂ 1 ਘੰਟੇ ਬਾਅਦ 7 ਵਜੇ ਆਪਾਂ ਜਿਹੜਾ ਆ ਉਹ ਪ੍ਰੋਗਰਾਮ ਸ਼ੁਰੂ ਕਰ ਦੇਣਾ ਆ ਲਾਈਵ ਇਲੈਕਸ਼ਨ ਰਿਜ਼ਲਟਸ ਦਾ। ਭਾਰਤ ਦੇ ਵਿੱਚ 543 ਸੀਟਾਂ ਦੇ ਉੱਤੇ ਕੌਣ 272 ਦੇ ਜਾਦੂਈ ਆંકੜੇ ਨੂੰ ਪਾਰ ਕਰਦਾ ਹੈ, ਕੌਣ ਸਰਕਾਰ ਜਿਹੜੀ ਆ ਉਹ ਬਣਾਉਂਦਾ ਆ। ਬੀਜੇਪੀ ਹੁਣਾਂ ਦਾ ਦਾਵਾ 400 ਪਾਰ ਦਾ, ਭਗਵੰਤ ਮਾਨ ਹੁਣਾਂ ਦਾ ਦਾਵਾ 13-0 ਦਾ, ਤੇ ਇਸ ਤੋਂ ਇਲਾਵਾ ਹੋਰ ਕਿਹੜੇ ਥਾਵਾਂ ਦੇ ਉੱਤੇ ਕੀ ਕੁਛ ਜਿਹੜਾ ਉਹ ਵਾਪਰੇਗਾ, ਪੰਜਾਬੀ ਰੇਡੀਓ USA ਦੀ ਟੀਮ ਉਹ ਤੁਹਾਡੇ ਲਈ ਤੁਹਾਨੂੰ ਇਹ ਜਾਣਕਾਰੀਆਂ ਲਾਈਵ ਕਵਰੇਜ ਜਿਹੜੀ ਆ ਉਹ ਦੇਵੇਗੀ। ਸੋ ਤੁਸੀਂ ਪੰਜਾਬੀ ਰੇਡੀਓ USA ਤੇ ਪੰਜਾਬੀ TV USA ਨੂੰ ਹੁਣੇ ਹੀ ਜਿਹੜਾ ਸਬਸਕ੍ਰਾਈਬ ਕਰ ਲਓ YouTube ਚੈਨਲ ਨੂੰ ਤੇ ਫੇਸਬੁੱਕ ਨੂੰ ਵੀ, ਤਾਂ ਜੋ ਤੁਸੀਂ ਉਸ ਨੂੰ ਦੇਖ ਸਕੋ। ਪੰਜਾਬੀ ਰੇਡੀਓ USA ਨੂੰ ਜਿੱਥੇ ਕਿ ਭਾਰਤ ਵਿੱਚ ਉਹਨਾਂ ਨੇ ਬੈਨ ਕੀਤਾ ਆ ਸਾਡੇ ਸੋਸ਼ਲ ਮੀਡੀਆ ਪੇਜਿਸ ਨੂੰ, ਤੁਸੀਂ ਉੱਥੇ ਪੰਜਾਬੀ TV USA ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਆ ਉਹਨਾਂ ਨੂੰ ਪੰਜਾਬੀ TV USA ਦੇ ਨਾਲ ਉਹ ਲਿੰਕ ਜਿਹੜੇ ਉਹ ਸੈਂਡ ਕਰ ਦਿਓ, ਤਾਂ ਜੋ ਉੱਥੇ ਭਾਰਤ ਵਿੱਚ ਪੰਜਾਬ ਵਿੱਚ ਬੈਠੇ ਪੰਜਾਬੀ TV USA ਦੇ ਨਾਲ ਉਹ ਜੁੜ ਸਕਣ ਤੇ ਲਾਈਵ ਕਵਰੇਜ ਜਿਹੜੀ ਆ ਉਹ ਤੁਸੀਂ ਉੱਥੇ ਜਿਹੜੀ ਉਹ ਜੁਆਇਨ ਜਿਹੜੀ ਉਹ ਕਰ ਸਕਦੇ ਆ। ਸੋ ਪੰਜਾਬੀ ਰੇਡੀਓ USA ਦੀ ਟੀਮ ਦੇ ਵਿੱਚ ਮਨਦੀਪ ਪੁਨੀਆ, ਦੀਪਕ ਸ਼ਰਮਾ ਚਨਾਰਥਲ, ਮਿੰਟੂ ਗੁਰੂਸਰੀਆ, ਹਰਜੋਤ ਸਿੰਘ ਖਾਲਸਾ ਜੀ, ਮਹਿਰਾਜ ਕਨਵੀਰ ਸਿੰਘ, ਪ੍ਰਵੀਨ ਸ਼ਰਮਾ, ਗੁਰਪ੍ਰੀਤ ਸਿੰਘ ਜਿਹੜੇ ਆ ਉਹ ਸਾਰੇ ਜਾਣੇ ਅਸੀਂ ਤੁਹਾਡੇ ਨਾਲ ਜੁੜਾਂਗੇ ਤੇ ਲਗਾਤਾਰ ਜਿਹੜੀ 24 ਜਿਹੜੀ ਲਗਾਤਾਰ ਕਵਰੇਜ ਆ, ਨਾਨ ਸਟਾਪ ਕਵਰੇਜ ਆ ਰਿਜ਼ਲਟਸ ਦੇ ਐਂਡ ਤੱਕ ਉਹ ਤੁਹਾਡੇ ਤੱਕ ਆਪਾਂ ਪੇਸ਼ ਕਰਦੇ ਰਵਾਂਗੇ। ਤੁਹਾਡੇ ਵੀ ਵਿਚਾਰਾਂ ਨੂੰ ਜੀ ਆਇਆਂ ਨੂੰ ਅਸੀਂ ਆਖਾਂਗੇ, ਤੁਸੀਂ ਵੀ ਜਿਹੜਾ ਉਹ ਜੁਆਇਨ
ਕਰ ਸਕਦੇ ਹੈਗੇ ਆ। ਤੇ ਹਰਜੋਤ ਸਿੰਘ ਜੀ, ਜਾਂਦੇ ਜਾਂਦੇ ਜੇ ਮਾਰਕੀਟ ਦਾ ਹਾਲ ਦੱਸਦੇ ਜਾਈਏ, ਜਿੱਦਾਂ ਆਪਾਂ ਸਵੇਰੇ ਵੀ ਦੱਸਿਆ ਸੀਗਾ ਵੀ ਬਰਕਸ਼ਾਇਰ ਹਾਥਵੇ ਦੇ ਵਿੱਚ ਜੋ ਅੱਜ ਵਾਪਰਿਆ ਸੀਗਾ ਗਲਿਚ ਤੋਂ ਬਾਅਦ ਦੇ ਵਿੱਚ, ਸੋ ਦੇਖੋ ਹੁਣ ਅੱਗੇ ਕੀ ਬਣਦਾ। ਕਹਿੰਦੇ ਵੀ ਜਿਨ੍ਹਾਂ ਨੇ ਡਿਪ ਦੇ ਵਿੱਚ ਬਾਏ ਕੀਤਾ ਆ, ਲੱਗਦਾ ਨਹੀਂ ਵੀ ਉਹਨਾਂ ਨੂੰ ਉਹ ਜਿਹੜਾ ਸ਼ੇਅਰ ਆ ਉਹ ਮਿਲਣ ਜਾ ਰਿਹਾ ਹੈਗਾ ਆ। $6 ਲੱਖ ਵਾਲਾ ਜਿਹੜਾ ਸ਼ੇਅਰ ਆ $185 ਦੇ ਉੱਤੇ ਪਹੁੰਚ ਗਿਆ ਸੀਗਾ, ਪਰ ਉਹਨੂੰ ਗਲਿਚ ਨੂੰ ਬਾਅਦ 'ਚ ਠੀਕ ਕਰ ਦਿੱਤਾ ਗਿਆ। ਓਵਰਆਲ ਡਾਊ ਜੋਨ ਦੇ ਵਿੱਚ ਅੱਜ 115 ਪੁਆਇੰਟਾਂ ਦੀ ਗਿਰਾਵਟ ਦਰਜ ਹੋਈ, 38,571 ਦੇ ਉੱਤੇ ਬੰਦ ਹੋਇਆ। S&P 6 ਪੁਆਇੰਟ ਵੱਧ ਕੇ 5,283 ਦੇ ਬੰਦ ਹੋਇਆ। ਨੈਸਡੈਕ 94 ਪੁਆਇੰਟ ਵੱਧ ਕੇ 16,829 ਦੇ ਉੱਤੇ। ਸੋਨੇ ਦਾ ਭਾਅ $2372 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $74 ਪ੍ਰਤੀ ਬੈਰਲ। 10 ਈਅਰ ਯੀਲਡ 4.4%। ਕ੍ਰਿਪਟੋ ਕਰੰਸੀ 68,935 ਤੇ ਇਥੀਰੀਅਮ 3753 US ਡਾਲਰ ਦੇ ਬਰਾਬਰ ਚੱਲ ਰਹੀ ਆ। ਇੱਕ US ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 10 ਪੈਸੇ ਰਹੇ ਆ। ਇੱਕ US ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 72 ਪੈਸੇ। ਇੱਕ US ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।